अपडेट कैलिफोर्निया च आप सब का स्वागत है। मैं राजकरणवीर सिंह, हरजोत सिंह खालसा जी स्वागत है। सत श्री अकाल जी अपडेट कैलिफोर्निया च। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 22 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੈਨ ਬਰਨਡੀਨੋ ਜੋ ਸ਼ਹਿਰ ਹੈਗਾ ਆ, ਉੱਥੋਂ ਖਬਰ ਆ ਰਹੀ ਆ ਵੀ ਜੋ ਹੋਮਲੈਸ ਰੈਜ਼ੀਡੈਂਟ ਸੀ ਉੱਥੇ ਦੇ, ਉਹਨਾਂ ਨੇ ਸਿਟੀ ਨੂੰ ਸੂ ਕਰ ਦਿੱਤਾ ਹੈਗਾ ਵੀ ਸਿਟੀ ਵਾਲਿਆਂ ਨੇ ਉਹਨਾਂ ਦਾ ਜਿਹੜਾ ਸਮਾਨ ਆ, ਵੈਨਿਸ, ਸੈਨ ਬਰਨਡੀਨੋ ਕਾਉਂਟੀ ਦੇ ਵਿੱਚ ਵੈਨੀਸ ਕਰਕੇ ਟਾਊਨ ਆ, ਉੱਥੇ ਦੇ ਜੋ ਹੋਮਲੈਸ ਲੋਕ ਆ ਉਹਨਾਂ ਨੇ ਸੂ ਕਰ ਦਿੱਤਾ ਵੀ ਸੈਨ ਬਰਨਡੀਨੋ ਪਾਰਕ ਦੇ ਵਿੱਚੋਂ ਜਿੱਥੇ ਉਹ ਰਹਿ ਰਹੇ ਸੀ, ਸਿਟੀ ਵਾਲਿਆਂ ਨੇ ਉਹਨਾਂ ਦਾ ਸਾਰਾ ਸਮਾਨ ਚੱਕ ਕੇ ਬਾਹਰ ਸਿੱਟ ਦਿੱਤਾ। ਉਹਦੇ ਵਿੱਚ ਇੱਕ ਲੈਂਕਾ ਜੌਨ 55 ਸਾਲਾਂ ਦਾ ਹੈ। ਉਹ ਕਹਿੰਦੇ ਵੀ ਮੇਰਾ ਜਿਹੜਾ ਲੇਡੀ ਆ ਵੀਲ ਚੇਅਰ ਵੀ ਸਿੱਟ ਦਿੱਤੀ ਗਈ ਸਿਟੀ ਵਰਕਰਸ ਵੱਲੋਂ, ਵਾਕਰ, ਹਾਰਟ ਮੋਨੀਟਰ, ਮੈਡੀਕਲ ਰੈਕਰਡਸ, ਡਿਸੇਬਿਲਿਟੀ ਅਸਿਸਟੈਂਸ ਪੇਪਰ ਵਰਕ, ਸਾਰਾ ਕੁਛ ਟਰੈਸ਼ ਕਰ ਦਿੱਤਾ ਗਿਆ। ਤੇ ਅਗਸਤ 2 ਨੂੰ ਲਾਸੂਟ ਫਾਈਲ ਕੀਤਾ ਗਿਆ ਵੀ ਸੈਨ ਬਰਨਡੀਨੋ ਨੇ ਅਮਰੀਕਨ ਵਿਦ ਡਿਸੇਬਿਲਿਟੀ ਐਕਟ ਨੂੰ ਵਾਇਲੇਟ ਕੀਤਾ ਤੇ 4th, 5th ਤੇ 14 ਅਮੈਂਡਮੈਂਟ ਟੂ ਦਾ ਯੂਐਸ ਕੌਨਸਟੀਟਿਊਸ਼ਨ ਡਿਸਟਰੋਏ ਕਰਨ ਦੇ ਲਈ ਵਿਦਆਊਟ ਰੀਜ਼ਨੇਬਲ ਵਾਰਨਿੰਗ ਤੇ ਜਸਟੀਫਿਕੇਸ਼ਨ ਜਾਂ ਅਕਮੋਡੇਸ਼ਨ। ਤੇ ਉਹ ਕਹਿੰਦੀ ਵੀ ਆਈ ਫੈਲਟ ਵਾਇਲੇਟਡ। ਸੋ ਇਸੇ ਤਰ੍ਹਾਂ ਇੱਕ ਹੋਰ ਬੰਦੇ ਦੀ ਗੱਲਬਾਤ ਹੋਈ ਆ ਵੀ ਉਸ ਦਾ ਵੀ ਸਮਾਨ ਜੋ ਉੱਥੋਂ ਮੂਵ ਕਰ ਦਿੱਤਾ ਗਿਆ, ਉਸਨੇ ਵੀ ਜੋ ਇਸ ਲਾਸੂਟ ਦੇ ਵਿੱਚ ਆਪਣਾ ਹਿੱਸਾ ਪਾਇਆ। ਸੋ 3 ਜਾਣਿਆਂ ਨੇ ਲਾਸੂਟ ਫਾਈਲ ਕੀਤਾ ਆ ਸਿਟੀ ਆਫ ਸੈਨ ਬਰਨਡੀਨੋ ਦੇ ਅਗੇਂਸਟ। ACLU ਨੇ ਇਹ ਕੇਸ ਫਾਈਲ ਕੀਤਾ ਤੇ ਜੱਜ ਜਿਹੜਾ ਆ ਉਹ ਹੁਣ ਕਹਿੰਦਾ ਆ ਵੀ ਜਿੰਨਾ ਚਿਰ ਤੱਕ ਹੀਅਰਿੰਗ ਨਹੀਂ ਹੁੰਦੀ ਇਸ ਨੂੰ ਜੋ ਉੱਥੇ ਇਸ਼ੂ ਚੱਲ ਰਿਹਾ ਸੀ, ਕਿਉਂਕਿ ਜੋ ਸਿਟੀ ਵਾਲੇ ਆ ਉਹ ਇਹ ਕਹਿ ਰਹੇ ਸੀ ਵੀ ਅਸੀਂ 2 ਪਾਰਕਸ ਆ ਉਹਨਾਂ ਨੂੰ ਕਲੀਨ ਅਪ ਕਰਨਾ ਹੈ, ਉਹਨਾਂ ਦੀ ਰਿਮੋਡਲਿੰਗ ਕਰਨੀ ਆ। ਤੇ ਜੱਜ ਨੇ ਕਿਹਾ ਵੀ ਨਹੀਂ, ਉਸ ਨੂੰ ਰੋਕੋ ਜਦ ਤੱਕ ਇਹਦੇ ਬਾਰੇ ਜਿਹੜਾ ਡਿਸੀਜਨ ਨਹੀਂ ਆਦਾ। 1000 ਤੋਂ ਵੱਧ ਹੋਮਲੈਸ ਲੋਕ ਸਿਟੀ ਆਫ ਸੈਨ ਬਰਨਡੀਨੋ ਦੇ ਵਿੱਚ ਰਹਿੰਦੇ ਆ ਕਾਉਂਟੀ ਦੇ ਸਰਵੇ ਦੇ ਮੁਤਾਬਕ। ਪਿਛਲੇ ਸਮੇਂ ਵੱਲ ਜੇ ਦੇਖਦੇ ਜਾਈਏ 2022 ਤੋਂ ਲੈ ਕੇ ਹੁਣ ਤੱਕ 26% ਇਨਕਰੀਜ਼ ਹੋਇਆ ਸੈਨ ਬਰਨਡੀਨੋ ਕਾਉਂਟੀ ਦੇ ਵਿੱਚ ਹੋਮਲੈਸ ਲੋਕਾਂ ਦਾ। ACLU ਫਾਊਂਡੇਸ਼ਨ ਆਫ ਸਦਰਨ ਕੈਲੀਫੋਰਨੀਆ ਨੇ ਜੋ ਕੇਸ ਫਾਈਟ ਕਰ ਰਹੀ ਆ ਉਹਦੇ ਬਾਰੇ ਕਿਸੇ ਨਾਲ ਹਜੇ ਗੱਲਬਾਤ ਨਹੀਂ ਕੀਤੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਮਾਂ ਨੂੰ ਬਾਰਸਟੋ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਆ। ਉਸ ਦੇ ਉੱਤੇ ਇਹ ਦੋਸ਼ ਆ ਵੀ ਉਹਨੇ ਕਥਿਤ ਤੌਰ ਦੇ ਉੱਤੇ ਆਪਣਾ ਜਿਹੜਾ ਬੱਚਾ ਆ ਉਹ ਅਣਪਛਾਤੇ ਲੋਕਾਂ ਦੇ ਕੋਲ, ਵਿਅਕਤੀਆਂ ਦੇ ਕੋਲ ਉਹ ਛੱਡ ਕੇ, ਡੰਪਸਟਰ ਦੇ ਪਿੱਛੇ ਉਹਨੂੰ ਛੱਡ ਕੇ ਉੱਥੋਂ ਉਹਨੇ ਜਾਣ ਦੀ ਕੋਸ਼ਿਸ਼ ਕੀਤੀ। ਇਹ ਬੀਤੇ ਸ਼ਨੀਚਰਵਾਰ ਦੁਪਹਿਰ ਦੀ ਘਟਨਾ ਜਿਹੜੀ ਉਹ ਦੱਸੀ ਜਾਂਦੀ ਹੈ। ਸੈਨ ਬਰਨਾਰਡੀਨੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਆ। ਡਿਪਟੀਜ਼ ਨੂੰ ਸੱਦਿਆ ਗਿਆ। ਇੰਟਰਸੈਕਸ਼ਨ ਸੀਗੀ ਹਾਈਵੇ 395 ਤੇ ਬਾਰਲਟ ਐਵੀਨਿਊ ਦੇ ਉੱਤੇ। ਤੇ ਜਦ ਉਹਨਾਂ ਨੇ ਦੇਖਿਆ ਵੀ ਇੱਕ ਨਿਆਣਾ ਜਿਹੜਾ ਬੱਚਾ ਆ ਉਹ ਥੱਲੇ ਗਰਾਊਂਡ ਦੇ ਉੱਤੇ ਟਰੈਸ਼ ਕੈਨ ਦੇ ਪਿੱਛੇ ਜਿਹੜਾ ਇੱਕ ਬਿਜ਼ਨਸ ਦੇ ਉਹ ਪਿਆ ਸੀਗਾ। ਸੋ ਉਹ ਛੱਡ ਕੇ ਜਾਣ ਦੀ ਉਹਨੇ ਜਦੋਂ ਕੋਸ਼ਿਸ਼ ਕੀਤੀ, ਲੋਕਾਂ ਨੇ ਕਾਲ ਕਰ ਦਿੱਤੀ, ਪੁਲਿਸ ਵਾਲੇ ਆਏ ਤਾਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਸੋ ਬੱਚੇ ਨੂੰ ਅਬੈਂਡਨ ਕਰਨ ਦੀ ਇਸ ਬੀਬੀ ਨੇ ਕੋਸ਼ਿਸ਼ ਕੀਤੀ ਆ। ਇਸ ਨੂੰ ਇਸ ਟਾਈਮ ਉੱਥੇ ਹਾਈ ਡੈਜ਼ਰਟ ਡਿਟੈਂਸ਼ਨ ਸੈਂਟਰ ਦੇ ਵਿੱਚ $60,000 ਦੀ ਬੇਲ ਦੇ ਉੱਤੇ ਰੱਖਿਆ ਆ। ਅਗਲੀ ਖਬਰ ਵੱਲ ਚਲੀਏ। ਅਲਾਸਕਾ 에ਅਰਲਾਈਨ ਦੀ ਇੱਕ ਫਲਾਈਟ ਜਿਹੜੀ ਆ ਉਹਦਾ ਜਿਹੜਾ ਇੱਕ ਤਰ੍ਹਾਂ ਨਾਲ ਐਕਸੀਡੈਂਟ ਹੁੰਦਾ ਬਚ ਗਿਆ ਆ। ਵੀ ਜਦੋਂ ਉਹ ਲੈਂਡ ਕੀਤੀ
ਟ੍ਰੋਪੀਕਲ ਸਟਾਰਮ ਦੇ ਦੌਰਾਨ ਉਹਦੇ ਵਿੱਚੋਂ ਜਿਹੜੇ ਆ ਸਪਾਰਕਸ ਬਹੁਤ ਜ਼ਿਆਦਾ ਜਿਹੜੇ ਨਿਕਲੇ। ਅਲਾਸਕਾ 에ਅਰਲਾਈਨ ਦੀ ਫਲਾਈਟ 1288 ਉਹ ਕਹਿੰਦੇ ਅਨਏਬਲ ਸੀ ਟੈਕਸੀ ਕਰਨ ਨੂੰ ਉਸ ਗੇਟ ਦੇ ਉੱਤੇ, ਜੌਨ ਵੇਨ 에ਅਰਪੋਰਟ ਜੋ ਔਰੇਂਜ ਕਾਉਂਟੀ ਦੇ ਵਿੱਚ ਹੈਗਾ। ਉਹਦਾ ਜਿਹੜਾ ਇੱਕ ਲੈਂਡਿੰਗ ਗੀਅਰ ਆ ਉਹ ਕੰਮ ਕਰਨੋਂ ਹਟ ਗਿਆ ਸੀ। ਇਹ ਸੇਮ ਟਾਈਮ ਵਾਪਰਿਆ ਜਦੋਂ ਹਰੀਕੇਨ ਜੋ ਉੱਥੇ ਹਿਲਰੀ ਚੱਲ ਰਿਹਾ ਸੀਗਾ। ਤੇ ਇਸ ਫਲਾਈਟ ਦੇ ਵਿੱਚ 106 ਦੇ ਕਰੀਬ ਪੈਸੰਜਰ ਸੀਗੇ ਤੇ 6 ਦੇ ਕਰੀਬ ਕ੍ਰਿਊ ਮੈਂਬਰ ਸੀਗੇ। ਤੇ ਇਹ ਜੋ ਫਲਾਈਟ ਸੀਗੀ ਸਿਆਟਲ ਤੋਂ ਇੱਥੇ ਔਰੇਂਜ ਕਾਉਂਟੀ ਆ ਰਹੀ ਸੀ। ਮੇਨ ਲੈਂਡਿੰਗ ਗੀਅਰ ਕਲੈਪਸ ਹੋ ਗਿਆ ਤੇ ਜੋ ਪਲੇਨ ਸੀ ਉਹ ਕਹਿੰਦੇ ਵੀ ਇੰਜਨ ਦੇ ਉੱਤੇ ਰੈਸਟ ਕਰ ਰਿਹਾ ਸੀਗਾ। ਕਿਸੇ ਪੈਸੰਜਰ ਨੇ ਇਹ ਸਾਰੀ ਜਿਹੜੀ ਵੀਡੀਓ ਆ ਉਹ ਲਈ ਤੇ ਸਾਰੇ ਜਾਣੇ ਜਿਹੜੇ ਆ ਲੱਕਲੀ ਸਰਵਾਈਵ ਕਰ ਗਿਆ, ਕਿਸੇ ਦੇ ਕੋਈ ਚੋਟ ਵਗੈਰਾ ਨਹੀਂ ਆਈ। ਜੀ 34 ਸਾਲਾਂ ਦੀ ਇੱਕ ਔਰਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਵੈਸਟਫੀਲਡ ਗੈਲਰੀਆ ਰੋਜ਼ਵਿਲ ਦੇ ਵਿੱਚ ਕੁਝ ਦਿਨ ਪਹਿਲਾਂ। ਤੇ ਦੋਸ਼ ਬੰਦੇ ਦੇ ਉੱਤੇ ਲੱਗੇ ਆ ਜਿਹੜਾ ਕਹਿੰਦੇ ਵੀ ਉਸ ਨੂੰ ਡੇਟ ਕਰ ਲਿਆ ਸੀ। 29 ਸਾਲਾਂ ਦਾ ਸਿਮਰਨਜੀਤ ਸਿੰਘ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਆ ਰੋਜ਼ਵਿਲ ਪੁਲਿਸ ਦੇ ਦੁਆਰਾ। ਤੀਜੇ ਫਲੋਰ ਦੇ ਉੱਤੇ ਪਾਰਕਿੰਗ ਗਰਾਜ ਦੇ ਵਿੱਚ ਉਸ ਉੱਤੇ ਕਥਿਤ ਤੌਰ ਤੇ ਦੋਸ਼ ਆ ਵੀ ਇਸ ਨੇ 34 ਸਾਲਾਂ ਦੀ ਬੁੜੀ ਦੇ ਉੱਤੇ ਗੋਲੀ ਚਲਾਈ ਤੇ ਬਾਅਦ ਚ ਉੱਥੋਂ ਭੱਜ ਗਿਆ ਤੇ ਬੰਦੂਕ ਉੱਥੇ ਹੀ ਛੱਡ ਗਿਆ ਸੀ। ਲੈਫਟੀਨੈਂਟ ਕ੍ਰਿਸ ਕਿਐਂਪਾ ਨੇ ਜਿਹੜਾ ਉਹ ਦੱਸਿਆ ਵੀ ਰੋਜ਼ਵਿਲ ਪੁਲਿਸ ਨੇ ਕਈ ਜਿਹੜੇ ਆਈ ਵਿਟਨੈਸ ਆ ਉਹਨਾਂ ਨੂੰ ਇੰਟਰਵਿਊ ਕੀਤਾ ਤੇ ਨਾਲ ਹੀ ਗੈਲਰੀਆ ਦੀ ਜਿਹੜੀ ਸਰਵੇਲੈਂਸ ਵੀਡੀਓ ਆ ਉਸ ਨੂੰ ਵੀ ਚੈੱਕ ਕੀਤਾ ਸੀ। ਰੋਜ਼ਵਿਲ ਪੁਲਿਸ ਡਿਪਾਰਟਮੈਂਟ ਨੇ ਬਾਅਦ ਦੇ ਵਿੱਚ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਪਲੇਸਰ ਕਾਉਂਟੀ ਦੇ ਵਿੱਚ ਹੋਮਿਸਾਈਡ ਦੇ ਦੋਸ਼ਾਂ ਦੇ ਅਧੀਨ ਜਿਹੜਾ ਆ ਉਹ ਅੰਦਰ ਡੱਕ ਕੇ ਰੱਖਿਆ ਆ। ਸੋ ਮਰਡਰ ਵੈਪਨ ਵੀ ਕਹਿੰਦੇ ਵੀ ਉਹਨਾਂ ਦੇ ਕੋਲ ਆ ਚੁੱਕਾ ਹੈਗਾ ਆ। ਸੋ ਕੈਂਪਾ ਨੇ ਕਿਹਾ ਵੀ ਪੁਲਿਸ ਨੇ ਗਨਮੈਨ ਨੂੰ ਜਿਸਨੇ ਗੋਲੀ ਚਲਾਈ ਆ ਅਕ੍ਰੋਸ ਦਾ ਸਟਰੀਟ ਜਿਹੜਾ ਗੈਲਰੀਆ ਰੋਡ ਦੇ ਅਕ੍ਰੋਸ ਦਾ ਸਟਰੀਟ ਬੈਸਟ ਬਾਏ ਸੀ ਉੱਥੋਂ ਗ੍ਰਿਫਤਾਰ ਕਰ ਲਿਆ। ਤੇ ਇਹ ਵੀ ਦੱਸਿਆ ਜਾਂਦਾ ਵੀ ਸਿਮਰਨਜੀਤ ਸਿੰਘ ਇਹ ਗੋਲੀ ਕਾਂਡ ਤੋਂ ਬਾਅਦ ਦੇ ਵਿੱਚ ਓਲਡ ਨੇਵੀ ਚ ਸ਼ਾਪਿੰਗ ਕਰਨ ਵੀ ਜਿਹੜਾ ਉਹ ਚਲਾ ਗਿਆ ਸੀ। ਉੱਥੋਂ ਦੇ ਕਈ ਜਿਹੜੇ ਵਿਟਨੈਸਿਸ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਜਿੱਦਾਂ ਹੀ ਇਹ ਗੋਲੀ ਕਾਂਡ ਹੋਇਆ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਸਰਗਰਮੀ ਦੇ ਨਾਲ ਇਸ ਨੂੰ ਜਿਹੜਾ ਲੱਭਣ ਦੀ ਕੋਸ਼ਿਸ਼ ਕੀਤੀ, ਜਿਹੜਾ ਅਕ੍ਰੋਸ ਦਾ ਸਟਰੀਟ ਹੀ ਬੈਸਟ ਬਾਏ ਦੇ ਵਿੱਚੋਂ ਇਹਨਾਂ ਨੇ ਫੜ ਲਿਆ ਆ। ਮਾੜੀ ਗੱਲ ਆ ਕਿਹੜੇ ਕੰਮਾਂ ਦੇ ਵਿੱਚ ਇਹ ਜਿਹੜੇ ਲੱਗੇ ਆ। ਚਲੋ ਕੋਈ ਵੀ ਮੰਨ ਲਓ ਕਿਸੇ ਦਾ ਕੋਈ ਨਿੱਜੀ ਵੀ ਜਿਹੜਾ ਹੁੰਦਾ ਆ, ਪਰ ਗੋਲੀ ਦੇ ਨਾਲ ਮਾਰ ਕੇ ਕੋਈ ਇਸ ਦਾ ਇਲਾਜ ਨਹੀਂ ਆ। ਸੋ 29 ਸਾਲਾ ਸਿਮਰਨਜੀਤ ਸਿੰਘ ਸਲਾਖਾਂ ਦੇ ਪਿੱਛੇ ਆ। 40,000 ਏਕੜ ਜੋ ਅੱਗ ਲੱਗੀ ਹੋਈ ਆ ਔਰੇਗਨ ਤੇ ਕੈਲੀਫੋਰਨੀਆ ਦੇ ਬਾਰਡਰ ਦੇ ਉੱਤੇ। ਸਮਿਥ ਰਿਵਰ ਕੰਪਲੈਕਸ ਵਾਈਲਡ ਫਾਇਰ ਜੋ ਇਹ ਅੱਜ ਸਵੇਰ ਦੀ ਲੱਗੀ ਹੋਈ ਆ। US ਫੋਰੈਸਟ ਸਰਵਿਸ ਦੇ ਮੁਤਾਬਕ 15 ਤਰੀਕ ਨੂੰ ਥੋੜੀ ਸਟਾਰਟ ਹੋਈ ਸੀ ਤੇ ਅੱਜ ਬਹੁਤ ਤੇਜ਼ੀ ਨਾਲ ਉਹ ਫੈਲੀ ਆ। 6 ਰਿਵਰ ਨੈਸ਼ਨਲ ਫੋਰੈਸਟ ਨੇ ਜਦੋਂ ਸਟਾਰਟ ਹੋਈ ਆ ਉੱਥੇ ਅੱਗ ਦੇ ਸਟਾਰਟ ਹੋਣ ਦਾ ਕਾਰਨ 150 ਦੇ ਕਰੀਬ ਲਾਈਟਨਿੰਗ ਸਟ੍ਰਾਈਕਸ ਦੱਸਿਆ ਗਿਆ। ਸੋ 27 ਦੇ ਕਰੀਬ ਹੋਰ ਜਗ੍ਹਾ ਵੀ ਅੱਗ ਲੱਗੀ ਆ। ਸੋ ਫਾਇਰ ਸਮਿਥ ਰਿਵਰ ਨੈਸ਼ਨਲ ਰਿਕ੍ਰੀਏਸ਼ਨਲ ਏਰੀਆ ਦੇ ਵਿੱਚ ਪੂਰੀ ਤਰ੍ਹਾਂ ਫੈਲ ਚੁੱਕੀ ਆ। ਡੈਲ ਨੋਰਟੇ ਕਾਉਂਟੀ ਜੋ ਗੈਸਕੋਟ ਟਾਊਨ ਦੇ ਲਾਗੇ ਆ ਉੱਥੇ ਵੀ ਅੱਗ ਫੈਲੀ ਹੋਈ ਆ। ਤੇ ਸ਼ੈਰਿਫ ਆਫਿਸ ਜੋ ਡੈਲ ਨੋਰਟੇ ਕਾਉਂਟੀ ਦੇ ਆਫਿਸ ਚੋਂ ਆ ਉਹਨਾਂ ਨੇ ਇਵੈਕੂਏਸ਼ਨ ਆਰਡਰ ਜਿਹੜੇ ਆ ਜਾਰੀ ਕੀਤੇ ਹੈਗੇ ਸਲੈਂਟ ਬ੍ਰਿਜ ਟੂ ਔਰੇਗਨ ਬਾਰਡਰ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਸਦਰਨ ਕੈਲੀਫੋਰਨੀਆ ਦੇ ਵਿੱਚ ਓਜਾਈ ਦਾ ਇਲਾਕਾ ਜਿੱਥੇ ਜਿਸ ਦਿਨ ਹਰੀਕੇਨ ਆ ਰਿਹਾ ਸੀ ਉੱਥੇ 5.1 ਮੈਗਨੀਟਿਊਡ ਦਾ ਭੂਚਾਲ ਵੀ ਆਇਆ ਸੀ। ਉੱਥੇ ਕੱਲ ਇੱਕ ਵਾਰੀ ਫਿਰ 3.5 ਮੈਗਨੀਟਿਊਡ ਦਾ ਇੱਕ ਹੋਰ ਅਰਥਕੁਏਕ ਆ ਉਹ ਫੀਲ ਕੀਤਾ ਗਿਆ ਆ। ਇਹ ਓਜਾਈ ਤੋਂ 3.5 ਮੀਲ ਦੂਰ ਇਸ ਵਾਰ ਐਪੀ ਸੈਂਟਰ ਸੀਗਾ ਤੇ ਇਹ 9.5 ਮੀਲ ਧਰਤੀ ਦੇ ਹੇਠਾਂ ਸੀਗਾ। ਸੋ ਇਹ ਜਿਹੜਾ ਹਰੀਕੁਏਕ ਕਰਕੇ ਇਸ ਵਾਰ ਕਾਫੀ ਨਾਮ ਟ੍ਰੈਂਡ ਹੋਇਆ ਸੀ ਕਿਉਂਕਿ ਹਰੀਕੇਨ ਦੇ ਨਾਲ ਅਰਥਕੁਏਕ ਆਇਆ ਸੀਗਾ। ਸੋ ਅਰਥਕੁਏਕ ਕਹਿੰਦੇ ਸੈਨ ਫਰਨਾਂਡੀਨੋ ਵੈਲੀ ਦੇ ਵਿੱਚ ਵੀ ਇਸ ਨੂੰ ਫੀਲ ਜਿਹੜਾ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇ ਵਿੱਚ LA ਜਿਹੜਾ ਫਾਇਰ ਡਿਪਾਰਟਮੈਂਟ ਆ ਉਹ ਹਰਕਤ ਦੇ ਵਿੱਚ ਆ ਗਿਆ ਸੀ ਤੇ 2 ਦਰਜਨ ਤੋਂ ਵੱਧ ਆਫਟਰ ਸ਼ੌਕਸ
ਵੀ ਜਿਹੜੇ ਆ ਉਹ ਫੀਲ ਕੀਤੇ ਗਏ। ਜੀ, ਅਗਲੀ ਖਬਰ ਵੱਲ ਚਲੀਏ। ਸੈਨ ਹੋਜ਼ੇ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ, ਸੈਨ ਫਰਾਂਸਿਸਕੋ ਵਾਂਗ ਬਹੁਤ ਸਾਰੀ ਕਮਰਸ਼ੀਅਲ ਬਿਲਡਿੰਗਸ ਦੀ ਬਣਦੀ ਜਾ ਰਹੀ ਹੈਗੀ ਆ। ਸੈਨ ਫਰਾਂਸਿਸਕੋ ਦੇ ਵਿੱਚ ਤਾਂ ਬਹੁਤ ਸਾਰੀਆਂ ਬਿਲਡਿੰਗਸ ਖਾਲੀ ਆ, ਤੇ ਨਾਲ ਦੀ ਨਾਲ ਜੋ ਹੋਮਲੈਸ ਇਸ਼ੂ ਆ, ਕ੍ਰਾਈਮ ਦਾ ਇਸ਼ੂ ਆ, ਇਹਦੇ ਕਰਕੇ ਬਹੁਤ ਸਾਰੀਆਂ ਬਿਲਡਿੰਗਸ ਖਾਲੀ ਹੋ ਰਹੀਆਂ। ਪਰ ਸੈਨ ਹੋਜ਼ੇ ਤੋਂ ਇੱਕ ਖਬਰ ਆ ਰਹੀ ਆ ਕਿ ਦੂਜੀ ਵਾਰੀ ਨਰੀਮਾਨ ਤੇਮੋਰੀਨ ਕਰਕੇ ਇੱਕ ਜੋ ਇਨਵੈਸਟਰ ਆ, ਉਹਦੀ 58,000 ਸਕੁਅਰ ਫੁੱਟ ਦੀ ਬਿਲਡਿੰਗ ਕਮਰਸ਼ੀਅਲ ਜੋ ਅਲਵੀਸੋ ਡਿਸਟ੍ਰਿਕਟ ਆਫ ਨਾਰਥ ਸੈਨ ਹੋਜ਼ੇ, ਜਿਹਦੇ ਉੱਤੇ $16.3 ਮਿਲੀਅਨ ਦਾ ਲੋਨ ਆ, ਉਹ ਆਲਰੇਡੀ ਡਿਫਾਲਟ ਦੇ ਵਿੱਚ ਹੈਗੀ ਆ। ਸੋ ਡਿਲਿੰਕੁਐਂਟ ਲੋਨ ਪਲੱਸ ਲੇਟ ਫੀਸ, ਇੰਟਰਸਟ, ਪੈਨਲਟੀਜ਼, ਸਾਰਾ ਕੁਝ 18 ਮਿਲੀਅਨ ਦੇ ਕਰੀਬ ਬਣਦਾ ਹੈਗਾ ਆ। ਇਹ ਮਰਕਰੀ ਨਿਊਜ਼ ਨੇ ਦੱਸਿਆ ਵੀ R&D ਬਿਲਡਿੰਗ 1997 ਦੇ ਵਿੱਚ ਇਹ ਬਣੀ ਸੀ, ਜੋ ਰੈਕਡ ਸ਼ੋ ਹੁੰਦੇ ਹੈਗੇ ਆ। ਕਾਰਨ ਕੀ ਆ ਡਿਫਾਲਟ ਦਾ, ਇਹ ਹਜੇ ਤੱਕ ਨਹੀਂ ਪਤਾ ਲੱਗਿਆ। ਬਿਲਡਿੰਗ ਪੂਰੀ ਤਰ੍ਹਾਂ ਲਿਟਨ ਨਾਮ ਦੀ ਇੱਕ ਕੰਪਨੀ ਹੈ, ਗ੍ਰੀਨ ਐਨਰਜੀ ਕੰਪਨੀ, ਉਹਨੂੰ ਲੀਜ਼ ਕੀਤੀ ਹੋਈ ਸੀਗੀ। ਸੋ ਲੋਨ ਡਿਫਾਲਟ ਦਾ ਹਜੇ ਕਲੀਅਰ ਨਹੀਂ ਹੋ ਸਕਿਆ ਵੀ ਕਾਰਨ ਇਹ ਆ ਵੀ ਜੋ ਟੈਨੈਂਟ ਆ ਉਹ ਨਹੀਂ ਪੈਸੇ ਦੇ ਰਿਹਾ, ਜਾਂ ਜੋ ਓਨਰ ਹੈਗਾ ਆ ਉਹ ਮਨੀ ਨਹੀਂ ਪੇ ਕਰ ਰਿਹਾ ਹੈਗਾ। ਜੀ, ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਾਂ ਇਸ ਸਾਲ ਦੇ ਐਵਰੇਜਸ ਨੂੰ ਪਾਰ ਕਰ ਗਈਆਂ ਆ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਰੈਗੂਲਰ ਅਨਲੈਡਡ ਗੈਸ ਦੀ ਪ੍ਰਾਈਸ $5.26 ਦੇ ਉੱਤੇ ਜਾ ਪਹੁੰਚੀ ਹੈ, ਜੋ ਕਿ ਪਿਛਲੇ ਹਫਤੇ ਦੇ ਮੁਕਾਬਲੇ 10 ਸੈਂਟ ਤੇ ਪਿਛਲੇ ਮਹੀਨੇ ਦੇ ਮੁਕਾਬਲੇ 37 ਸੈਂਟ ਉੱਤੇ ਚੱਲ ਰਹੀ ਆ। ਪਿਛਲੇ ਸਾਲ 2022 ਦੇ ਵਿੱਚ $6 ਤੋਂ ਵੀ ਪਾਰ ਗੈਸ ਦੀ ਐਵਰੇਜ ਕੈਲੀਫੋਰਨੀਆ 'ਚ ਚਲੇ ਗਏ ਸੀ। ਇਸ ਮੌਕੇ ਜਦ ਆਪਾਂ ਤੁਹਾਨੂੰ ਦੱਸ ਰਹੇ ਹਾਂ, ਨੈਸ਼ਨਲ ਗੈਸ ਐਵਰੇਜ $3.85 ਪ੍ਰਤੀ ਗੈਲਨ ਚੱਲ ਰਹੀ ਆ। ਇਸ ਦੇ ਮਗਰ ਹੀ ਵਾਸ਼ਿੰਗਟਨ ਸਟੇਟ $5.05 ਪ੍ਰਤੀ ਗੈਲਨ ਦੇ ਹਿਸਾਬ ਦੇ ਨਾਲ ਸੈਕਿੰਡ ਹਾਈਐਸਟ ਪੂਰੇ ਮੁਲਕ ਦੇ ਵਿੱਚ ਚੱਲ ਰਹੀ ਹੈਗੀ ਆ। ਸੋ LA ਤੇ ਸੈਨ ਫਰਾਂਸਿਸਕੋ ਦੇ ਜਿਹੜੇ ਹੋਲਸੇਲ ਗੈਸੋਲੀਨ ਪ੍ਰਾਈਸਿਸ ਆ, ਉਹ ਕਹਿੰਦੇ ਲਗਾਤਾਰ ਸਰਜ ਕਰ ਰਹੇ ਸੀਗੇ। ਲਿਮਿਟਿਡ ਸਪਲਾਈ ਸੀਗੀ ਹੋਲਸੇਲ ਮਾਰਕੀਟ ਦੇ ਵਿੱਚ, ਤੇ ਰਿਫਾਈਨਰਸ ਦੇ ਨੂੰ ਜਿਹੜੀ ਇਸ ਦੀ ਡਿਮਾਂਡ ਜ਼ਿਆਦਾ ਸੀ, ਇਸ ਕਰਕੇ ਇਹ ਗੈਸ ਦੀਆਂ ਪ੍ਰਾਈਸਿਸ ਜਿਹੜੀਆਂ ਲਗਾਤਾਰ ਵੱਧ ਰਹੀਆਂ ਹੈਗੀਆਂ। ਸੋ ਇੱਕ ਵਾਰੀ ਫਿਰ ਕੈਲੀਫੋਰਨੀਅਨਸ ਨੂੰ ਗੈਸ ਜਿਹੜੇ ਆ ਗੈਸ ਸਟੇਸ਼ਨਸ ਦੇ ਉੱਤੇ ਜ਼ਿਆਦਾ ਖਰਚਾ ਕਰਨਾ ਪੈ ਰਿਹਾ ਆ। ਬੇ ਏਰੀਏ ਦੀ 에ਅਰ ਕੁਆਲਿਟੀ ਕਾਫੀ ਬੈਡ ਹੋਣ ਜਾ ਰਹੀ ਆ ਬੁੱਧਵਾਰ ਤੱਕ, ਕਿਉਂਕਿ ਨੌਰਕੈਲ ਵਾਈਲਡ ਫਾਇਰ ਕਰਕੇ ਸਮੋਕ ਆ ਕਾਫੀ ਅਸਮਾਨ ਦੇ ਵਿੱਚ ਫੈਲਿਆ ਹੋਇਆ ਆ। ਕਈ ਜ਼ਿਆਦਾ ਜਿਹੜੀਆਂ ਨਿਊਮਰਸ ਫਾਇਰਸ ਲੱਗੀਆਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ। ਬੇ ਏਰੀਆ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਇਹ ਦੱਸਿਆ ਵੀ ਜੋ 에ਅਰ ਡਿਸਟ੍ਰਿਕਟ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ ਸੰਡੇ ਨੂੰ, ਸੋ ਹੁਣ ਇਸ ਨੂੰ 3 ਦਿਨਾਂ ਦੇ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਹੈ ਬੁੱਧਵਾਰ ਤੱਕ। ਜੋ ਤੁਸੀਂ ਦੇਖ ਸਕਦੇ ਆ, ਕਹਿੰਦੇ ਵੀ ਸਮੋਕ ਦੀ ਸਮੈਲ ਆ ਰਹੀ ਲੋਕਾਂ ਨੂੰ। ਜੋ ਹੇਜ਼ੀ ਸਕਾਈਜ਼ ਹੈਗੀਆਂ ਆ, ਸਮੋਕੀ ਹੈਗੀਆਂ ਆ, ਤੇ ਇਹ ਜਿਹੜਾ ਪੋਲੂਸ਼ਨ ਲੈਵਲ ਆ, ਇਹ ਸਰਪਾਸ ਤਾਂ ਨਹੀਂ ਕਰੂਗਾ ਜੋ ਫੈਡਰਲ ਹੈਲਥ ਸਟੈਂਡਰਡ ਹੈਗਾ ਆ, ਪਰ ਇਹਦੇ ਨਾਲ ਤੁਹਾਨੂੰ ਅਸਰ ਜ਼ਰੂਰ ਕਰ ਸਕਦਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕਿਸੇ ਨੂੰ ਹੈਲਥ ਇਸ਼ੂ ਹੈਗਾ ਆ, ਸਾਹ ਦੀ ਪ੍ਰੋਬਲਮ ਹੈਗੀ ਆ, ਤੇ ਜਦੋਂ ਤੁਸੀਂ ਘਰ ਬਾਹਰ ਜਾਂਦੇ ਆ ਤੇ ਆਪਣਾ ਮਾਸਕ ਵਗੈਰਾ ਜ਼ਰੂਰ ਪਾ ਕੇ ਜਾਓ। ਆਪਣੀਆਂ ਜਿਹੜੀਆਂ ਵਿੰਡੋਜ਼ ਕਲੋਜ਼ ਰੱਖੋ, ਡੋਰ ਨੂੰ ਕਲੋਜ਼ ਰੱਖੋ, ਤੇ ਜੋ 에ਅਰ ਕੰਡੀਸ਼ਨ ਯੂਨਿਟਸ ਆ, ਉਹ ਉਹਨਾਂ ਦਾ ਜਿਹੜਾ ਵੈਂਟ ਸਿਸਟਮ ਆ ਸਰਕੂਲੇਟ ਕਰਦਾ ਰਹੇ, ਉਹ ਵੀ ਜਿਹੜੇ ਸਾਰੇ ਕਲੀਨ ਰੱਖੋ। ਜੀ, ਕੈਲੀਫੋਰਨੀਆ ਦੇ ਲਾ ਮੇਕਰਸ ਕਹਿੰਦੇ ਵੀ ਇਸ ਵਾਰ ਹੋ ਸਕਦਾ ਆ ਵੀ ਉਹ ਆਪ ਵਾਈਲਡ ਫਾਇਰ ਦੇ ਘੇਰੇ 'ਚ ਆ ਜਾਣ। ਇਹ ਨਹੀਂ ਵੀ ਉਹਨਾਂ ਨੂੰ ਅੱਗ ਲੱਗ ਜਾਊਗੀ, ਪਰ ਵਾਈਲਡ ਫਾਇਰ ਇੰਸ਼ੋਰੈਂਸ ਮਾਰਕੀਟ ਦੇ ਵਿੱਚ ਜੋ ਅੱਗ ਲੱਗੀ ਪਈ ਆ, ਉਹਦੇ ਕਰਕੇ ਲਾ ਮੇਕਰਸ ਨੂੰ ਇਸ ਦਾ ਸੇਕ ਪਹੁੰਚਣਾ ਪੋਲੀਟੀਕਲ ਤੌਰ ਤੇ ਸੁਭਾਵਿਕ ਨਜ਼ਰ ਆ ਰਿਹਾ ਆ। ਲਾ ਮੇਕਰਸ, ਰੈਗੂਲੇਟਰਸ ਤੇ ਗਵਰਨਰ ਜਿਹੜੇ ਗੈਵਿਨ ਨਿਊਸਮ ਆ, ਉਹਨਾਂ ਨੂੰ ਕਾਫੀ ਜ਼ਿਆਦਾ ਸਿਆਸੀ ਜਿਹੜੀ ਪੀੜ ਆ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਆ। ਇੰਸ਼ੋਰੈਂਸ ਪ੍ਰੀਮੀਅਮਸ ਨੂੰ ਅਫੋਰਡੇਬਲ ਬਣਾਉਣ ਦੇ ਲਈ ਜਦੋਜਹਿਦ ਉਹਨਾਂ ਦੀ ਜਾਰੀ ਆ, ਪਰ ਨਾ ਇੰਸ਼ੋਰੈਂਸ ਕੰਪਨੀਆਂ ਦੇ ਹੱਥ ਵੱਸ ਕੁਛ ਰਹਿ ਪਾ ਰਿਹਾ ਆ, ਤੇ ਜੋ ਹਾਲਾਤ ਬਣਦੇ ਜਾ ਰਹੇ ਆ, ਕਹਿੰਦੇ ਵੀ ਇੰਸ਼ੋਰੈਂਸ ਨੂੰ ਬਿਲੀਅਨਸ ਆਫ ਡਾਲਰ ਹਰ ਸਾਲ ਵਾਈਲਡ ਫਾਇਰਸ ਦੇ ਵਿੱਚ ਲੂਜ਼ ਕਰਨੇ ਪੈ ਰਹੇ ਆ। ਕਹਿੰਦੇ ਵੀ ਇੱਕ ਸਲੋ ਮੋਸ਼ਨ ਕੋਲੈਪਸ ਕੈਲੀਫੋਰਨੀਆ ਦੀ ਵਾਈਲਡ ਫਾਇਰ ਇੰਸ਼ੋਰੈਂਸ ਮਾਰਕੀਟ ਦਾ
ਆਪਾਂ ਆਪਣੇ ਸਾਹਮਣੇ ਜਿਹੜਾ ਉਹ ਹੁੰਦਾ ਨਜ਼ਰ ਦੇਖ ਰਹੇ ਹੈਗੇ ਆ। ਤੇ ਕਹਿੰਦੇ ਵੀ ਇੱਕ ਲੈਜਿਸਲੇਟਿਵ ਡੀਲ ਬਣ ਰਹੀ ਸੀਗੀ, ਜਿਸ ਦੇ ਵਿੱਚ ਇੰਸ਼ੋਰੈਂਸ ਰੇਟਸ ਨੂੰ ਵਧਾਉਣ ਦੀ ਇੱਕ ਮਨਜ਼ੂਰੀ ਜਿਹੜੀ ਉਹ ਦਿੱਤੀ ਜਾ ਸਕਦੀ ਸੀ, ਤਾਂ ਜੋ ਇੰਸ਼ੋਰਰਸ ਮੁੜ ਦੁਬਾਰਾ ਇਸ ਸੂਬੇ ਦੇ ਵਿੱਚ ਆਉਣ, ਸਾਰੇ ਜਿਹੜੇ ਛੱਡ ਕੇ ਭੱਜਣ ਦੇ ਨਾਲੋਂ। ਪਰ ਅਜੇ ਵੀ ਇਸ ਦੇ ਉੱਤੇ ਕੋਈ ਮੱਦ ਕਹਿ ਲਓ ਜਾਂ ਰਾਏ ਜਿਹੜੀ ਆ ਸਾਰਿਆਂ ਦੀ ਨਹੀਂ ਬਣੀ ਹੈਗੀ। ਸੋ ਵਾਈਲਡ ਫਾਇਰ ਸੀਜ਼ਨ ਆਪਣੇ ਉੱਤੇ ਆ, ਤੇ ਇਹਦੇ ਕਰਕੇ ਲੋਕਾਂ ਦੀ ਜਿਹੜੀ ਇੰਸ਼ੋਰੈਂਸਿਸ ਆ ਉਹ ਆਪਾਂ ਨੂੰ ਪਤਾ ਆ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਆ। ਅੱਗੇ ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ, ਇਹ ਹੁਣ ਵਾਈਲਡ ਫਾਇਰ ਪ੍ਰੋਨ ਇਲਾਕੇ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ, ਜਿਹਦੇ ਕਰਕੇ ਆਮ ਲੋਕਾਂ ਨੂੰ ਜਿੱਥੇ ਨਹੀਂ ਵੀ ਸੀ ਲੈਣੀ ਪੈਂਦੀ, ਉੱਥੇ ਵੀ ਹੁਣ ਇੰਸ਼ੋਰੈਂਸ ਲੈਣੀ ਪਊਗੀ, ਤੇ ਉਹ ਮਹਿੰਗੀ ਬਹੁਤ ਹੋ ਰਹੀ ਆ। ਸੋ ਹਰਜੋਤ ਸਿੰਘ ਜੀ, ਕੀ ਇਸ ਦੇ ਵਿੱਚ ਤੁਸੀਂ ਹੋਰ ਐਡ ਕਰਨਾ ਚਾਹੁੰਦੇ ਆ? ਜੀ, ਇਹ ਸਿਚੁਏਸ਼ਨ ਇਹ ਕਾਫੀ ਡਿਟੇਲ 'ਚ ਆਪਾਂ ਨੂੰ ਡਿਸਕਸ ਕਰਨੀ ਪੈਣੀ ਆ, ਆਉਣ ਵਾਲੇ ਸਮੇਂ 'ਚ ਜ਼ਰੂਰ ਡਿਸਕਸ ਕਰਾਂਗੇ। ਪਰ ਸਿਚੁਏਸ਼ਨ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਆ, ਕੈਲੀਫੋਰਨੀਆ ਤੇ ਫਲੋਰੀਡਾ। ਸੋ ਇਹ ਨਹੀਂ ਹੈ ਵੀ ਜੇ ਆਪਾਂ ਇੱਕ ਡੈਮੋਕ੍ਰੈਟਿਕ ਸਟੇਟ ਨੂੰ ਬਲੇਮ ਕਰਾਂਗੇ, ਦੂਜੀ ਰਿਪਬਲਿਕਨ ਨੂੰ ਨਹੀਂ। ਫਲੋਰੀਡਾ ਦੇ ਵਿੱਚ ਗਵਰਨਰ ਜੋ ਆ ਰਿਪਬਲਿਕਨ ਆ, ਉੱਥੇ ਵੀ ਜਿਹੜੇ ਨੈਚੁਰਲ ਡਿਜ਼ਾਸਟਰ ਆ, ਟੋਰਨੇਡੋਜ਼ ਆ, ਉਹਨਾਂ ਨੇ ਧੂੰਆਂ ਕੱਢਿਆ ਪਿਆ ਇੰਸ਼ੋਰੈਂਸ ਕੰਪਨੀਆਂ ਦਾ, ਤੇ ਕੈਲੀਫੋਰਨੀਆ ਦੇ ਵਿੱਚ ਵੀ, ਕਿਉਂਕਿ ਰੀ-ਇੰਸ਼ੋਰੈਂਸ ਨਹੀਂ ਹੋ ਰਹੀ ਹੈਗੀ। ਸੋ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਜ਼ਰੂਰ ਡਿਸਕਸ ਕਰਾਂਗੇ। ਪਰ ਅੱਜ ਅਮਰੀਕਾ ਦਾ ਜੋ ਫੋਰਬਸ ਮੈਗਜ਼ੀਨ ਆ, ਬਹੁਤ ਵੱਡਾ ਤਕੜਾ ਮੈਗਜ਼ੀਨ ਆ, ਉਹਨਾਂ ਨੇ ਸਟੋਰੀ ਰਨ ਕੀਤੀ ਆ ਵੀ ਜੇ ਆਪਣੇ ਪੋਲੀਟੀਸ਼ੀਅਨਸ ਨੇ ਇਸ ਪ੍ਰੋਬਲਮ ਨੂੰ ਫਿਕਸ ਨਾ ਕੀਤਾ, ਤੇ ਅਗਲੇ ਸਾਲ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਜਿਹੜੇ ਆ ਪੂਰੇ ਨਤੀਜੇ ਬਹੁਤ ਮਾੜੇ ਨਿਕਲਣਗੇ। ਉਲਟਾ ਜਿਹੜਾ ਇਸ ਤਰ੍ਹਾਂ ਨੂੰ ਜਿਹੜਾ ਉਸ ਦੇ ਵਿੱਚ ਹੋ ਸਕਦਾ ਆ। ਹੁਣ ਅਗਲੀ ਜੀ ਜੀ ਸਾਡਾ ਖਬਰਾਂ ਦਾ ਸਮਾਂ ਵੀ ਜਿਹੜਾ ਆ ਸਮਾਪਤੀ ਵੱਲ ਹੀ ਆ, ਤੇ ਇਕਨੋਮੀ ਦੀ ਗੱਲਬਾਤ ਕਰਨੀ ਆ। ਸਵੇਰੇ ਜਿਸ ਤਰ੍ਹਾਂ ਆਪਾਂ ਡਿਕਸ ਸਪੋਰਟਿੰਗ ਗੁੱਡਸ ਦੀ ਗੱਲ ਕੀਤੀ ਸੀ ਵੀ ਉਹਨਾਂ ਦਾ ਅੱਜ ਸਟਾਕ ਬਹੁਤ ਥੱਲੇ ਗਿਆ, ਕਿਉਂਕਿ ਚੋਰੀ ਇੰਨੀ ਜ਼ਿਆਦਾ ਰਿਪੋਰਟ ਹੋਈ ਆ। ਤੇ ਨਾਲ ਦੀ ਨਾਲ ਡਿਕਸ ਸਪੋਰਟਿੰਗ ਗੁੱਡ ਬਹੁਤ ਵੱਡੀ ਕੰਪਨੀ ਆ, 53,000 ਕਰੀਬ ਇਹਨਾਂ ਦੇ EMPLOYEE ਆ ਗਲੋਬਲੀ। ਉਹਨਾਂ ਨੇ ਅਨਾਊਂਸ ਕਰਤਾ ਵੀ 10% ਉਹਨਾਂ ਦੀ ਜਿਹੜੀ ਵਰਕ ਫੋਰਸ ਆ ਉਸ ਨੂੰ ਕਾਰਪੋਰੇਟ ਆਫਿਸ ਦੇ ਵਿੱਚ, ਜਿਸ 'ਚ ਕਈ ਜਿਹੜੇ ਆ ਹਾਈ ਲੈਵਲ ਪੋਜੀਸ਼ਨਸ ਹੋਣਗੀਆਂ, ਉਹਨਾਂ ਨੂੰ ਲੇ ਆਫ ਕਰਨ ਜਾ ਰਹੇ। ਜੀ ਜੀ। ਸੋ ਹੁਣ ਦੇਖੋ ਕੀ ਬਣਦਾ ਆ। ਆਲਰੇਡੀ ਜਿਹੜੇ ਹਾਰਡਵੇਅਰ ਸਟੋਰ ਆ, ਚਾਹੇ ਉਹ ਲੋ ਆ, ਹੋਮ ਡਿਪੂ ਆ, ਤੇ ਚਾਹੇ ਉਹ ਮੇਸਿਸ ਆ, ਇਹ ਸਾਰਿਆਂ ਦੇ ਵਿੱਚ ਘਾਟੇ ਜਿਹੜੇ ਇਸ ਵਾਰ ਆਰਗੇਨਾਈਜ਼ਡ ਜਿਹੜਾ ਕ੍ਰਾਈਮ ਥੈਫਟ ਆ ਉਸ ਦੇ ਕਰਕੇ ਹੋ ਰਹੇ ਆ। ਤੇ ਟਾਸਕ ਫੋਰਸ ਤਾਂ ਬਣੀ ਪਈ ਆ, ਦੇਖੋ ਕੋਈ ਸਿੱਟੇ ਜਿਹੜੇ ਉਹ ਨਿਕਲ ਪਾਉਂਦੇ ਆ ਕਿ ਨਹੀਂ। ਆਉਂਦੀਆਂ ਜ਼ਰੂਰ ਖਬਰਾਂ ਵੀ ਕਦੀ ਇਹਨਾਂ ਨੇ ਦਰਜਨ ਫੜ ਲਏ, ਕਦੀ 50 ਵੀ ਫੜ ਲਏ, ਪਰ ਅਜੇ ਤੱਕ ਕਾਬੂ ਕੋਈ ਨਹੀਂ। ਤੇ ਜਿਹੜੇ ਬਿੱਲ ਹੋਰ ਨਾਲ ਆ ਰਹੇ ਆ, ਜਿਸ ਦੇ ਵਿੱਚ ਚੋਰ ਨੂੰ ਡੱਕਣ ਦੀ ਮੱਦ ਹੀ ਇੱਕ ਹਿਸਾਬ ਦੇ ਨਾਲ ਖਤਮ ਹੋ ਜਾਣੀ ਆ, ਤਾਂ ਤੁਸੀਂ ਸਮਝ ਲਓ ਵੀ ਫਿਰ ਹਾਹਾਕਾਰ ਕਿੱਦਾਂ ਇਸ ਸੁਸਾਇਟੀ ਦੇ ਵਿੱਚ ਮਚੂਗੀ। ਜਾਣ ਤੋਂ ਪਹਿਲਾਂ ਮਾਰਕੀਟ ਦਾ ਹਾਲ ਦੱਸਦੇ ਜਾਈਏ। ਡਾਓ ਜੋਨਸ ਦੇ ਵਿੱਚ 175 ਪੁਆਇੰਟਾਂ ਦੇ ਜਿਹੜੇ ਗਿਰਾਵਟ ਤੋਂ ਬਾਅਦ 34,288 ਤੇ ਇਹ ਬੰਦ ਹੋਇਆ। S&P 12 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 4388 ਤੇ। ਨੈਸਡੈਕ 8 ਪੁਆਇੰਟ ਵੱਧ ਕੇ 13,506 ਤੇ। ਸੋਨੇ ਦਾ ਭਾਅ $1,928 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10 ਈਅਰ ਯੀਲਡ 4.31%। ਇਹ ਵੀ ਰਿਕਾਰਡ ਤੋਂ ਟ੍ਰੈਜਰੀ ਯੀਲਡਸ ਜਿਹੜੀਆਂ ਉਹ ਜਾ ਰਹੀਆਂ ਨੇ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,036 ਤੇ ਇਥੀਰੀਅਮ $1,632 ਦੇ ਬਰਾਬਰ ਚੱਲ ਰਿਹਾ। $1 ਦੇ ਬਰਾਬਰ ਇੰਡੀਆ ਦੇ $83.06 ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ $297.50 ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।